guessing game continues as Russian convoy snake towards Kiev. ਅੱਗੇ 18 ਮੀਲ ਸੀ ਕਿ 18 ਮੀਲ ਟੈਂਕਾਂ ਦਾ ਪੂਰਾ ਕਾਲਮ ਤੁਰਿਆ ਆਉਂਦਾ, ਹੁਣ ਅੱਜ ਮੈਂ ਕਿਤੇ ਦੇਖ ਰਿਹਾ ਸੀ ਕਿ 40 ਮੀਲ। 3 ਵੱਡੇ ਸ਼ਹਿਰ ਨੇ ਉਹਨਾਂ ਦੇ, ਜਿਨ੍ਹਾਂ ਦੇ ਵਿੱਚ ਮੇਨਲੀ ਕੀਵ ਉਹਨਾਂ ਦੀ ਕੈਪੀਟਲ ਹੈ, ਉਹ ਅਜੇ ਤੱਕ 6 ਦਿਨਾਂ 'ਚੋਂ ਲੈ ਨਹੀਂ ਸਕੇ, ਪਰ ਹੁਣ ਉਹਨਾਂ ਨੇ ਉਹਨਾਂ ਦੀਆਂ ਟੈਕਨੀਕਲ ਇੰਸਟਾਲੇਸ਼ਨਸ ਦੇ ਉੱਤੇ ਵੀ ਬੰਬਾਰਡਮੈਂਟ ਸ਼ੁਰੂ ਕੀਤੀ ਹੈ। ਉਹਨਾਂ ਦਾ ਟੈਲੀਵਿਜ਼ਨ ਟਾਵਰ ਵੀ ਥੱਲੇ ਸੁੱਟ ਲਿਆ, ਔਰ ਸਿਵਿਲੀਅਨਸ ਦੀਆਂ ਜਿਹੜੀਆਂ ਡੈਥਸ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ। UN ਦੇ ਹਵਾਲੇ ਨਾਲ ਇਹ ਨਜ਼ਰ ਆ ਰਿਹਾ ਕਿ ਇਸ ਵੇਲੇ 5 ਤੋਂ 7 ਲੱਖ ਯੂਕਰੇਨੀਅਨ ਜਿਹੜੇ ਨੇ ਉਹ ਘਰੋਂ ਬੇਘਰ ਹੋਏ ਨੇ। ਕਈਆਂ ਦੇ ਬੰਦੇ ਜਿਹੜੇ ਨੇ ਉਹ ਪਿੱਛੇ ਰਹਿ ਗਏ ਨੇ ਕਿ ਭਾਈ ਅਸੀਂ ਲੜਾਂਗੇ ਆਪਣੇ ਮੁਲਕ ਦੇ ਲਈ, ਔਰ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ, ਬੱਚਿਆਂ ਨੂੰ ਭੇਜਿਆ। ਇਹ ਇੱਕ ਬੜਾ ਦਰਦਨਾਕ ਮੰਜ਼ਰ ਹੁੰਦਾ ਜਦੋਂ ਤੁਹਾਨੂੰ ਆਪਣੇ ਘਰ-ਬਾਰ ਔਰ ਸਾਰਾ ਛੱਡ ਕੇ ਜਿਹੜਾ ਉਹ ਨਿਕਲਣਾ ਪਏ। ਅੱਜ ਯੂਕਰੇਨ ਦੇ ਪ੍ਰੈਜ਼ੀਡੈਂਟ ਵਲੈਡੀਮੀਰ ਜ਼ੈਲੈਂਸਕੀ ਨੇ ਯੂਰਪੀਅਨ ਯੂਨੀਅਨ ਨੂੰ ਐਡਰੈਸ ਕੀਤਾ। ਉਹਨੇ ਪਹਿਲਾਂ ਹੀ ਅਰਜ਼ੀ ਦਿੱਤੀ ਵੀ ਸਾਨੂੰ ਵੀ ਸ਼ਾਮਲ ਕਰੋ, ਔਰ ਉਹਨਾਂ ਨੇ ਕਿਹਾ ਵੀ ਇਹ ਮੌਕਾ ਹੈ ਵੀ ਸਾਡੇ ਨਾਲ ਖੜਨ ਦਾ। ਪ੍ਰੈਜ਼ੀਡੈਂਟ ਯੂਕਰੇਨ ਦੇ ਮਿਸਟਰ ਜ਼ੈਲੈਂਸਕੀ ਨੇ ਯੂਰਪੀਅਨ ਯੂਨੀਅਨ ਨੂੰ ਕਿਹਾ ਕਿ ਪ੍ਰੂਵ ਦੈਟ ਯੂ ਆਰ ਵਿਦ ਅਸ। ਉਹੀ UN ਜਨਰਲ ਅਸੈਂਬਲੀ 'ਚ ਰਸ਼ੀਆ ਦਾ ਜਿਹੜਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਉਹਨੂੰ ਕਹਿੰਦੇ ਨੇ ਐਂਬੈਸਡਰ, ਉਹ ਬੋਲ ਕੇ ਹਟਿਆ ਅਤੇ ਨਾਲ ਦੀ ਨਾਲ ਉਹਨੂੰ ਫੋਨ ਕਰਕੇ ਅਮਰੀਕਨ ਅਧਿਕਾਰੀਆਂ ਨੇ ਕਿਹਾ ਕਿ 12 ਜਿਹੜੇ ਰੂਸ ਦੇ ਡਿਪਲੋਮੈਟ ਨੇ UN ਦੇ ਵਿੱਚ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਡਿਕਲੇਅਰ ਕਰ ਦਿੱਤਾ ਗਿਆ ਕਿ ਉਹ ਅਨਵਾਂਟਡ ਨੇ, ਔਰ 7 ਮਾਰਚ ਤੋਂ ਪਹਿਲਾਂ ਇੱਥੋਂ ਨਿਕਲ ਜਾਣ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਕੈਟਾਸਟ੍ਰੋਫਿਕ ਲਾਸ ਹੋ ਰਿਹਾ, ਲਾਈਫ ਔਰ ਹਿਊਮਨ ਸਫਰਿੰਗ ਹੈ, ਇਸ ਦੇ ਲਈ ਪੁਤਿਨ ਜਿਹੜਾ ਹੈ ਉਹ ਜ਼ਿੰਮੇਵਾਰ ਹੈ। ਇਸ ਵੇਲੇ ਜਿਸ ਲੈਵਲ ਦੇ ਉੱਤੇ ਰਸ਼ੀਆ ਦੇ ਖਿਲਾਫ ਇੱਕ ਪੂਰਾ ਮੁਹਾਜ਼ ਬਣਦਾ ਜਾ ਰਿਹਾ, ਮੈਂ ਸਮਝਦਾ ਵੀ ਪੁਟਿਨ ਵੀ ਰਿਗਰੈਟ ਕਰ ਰਿਹਾ ਹੋਏਗਾ ਕਿ ਉਸ ਨੇ ਇੱਕ ਜਿਹੜਾ ਇਸ ਪੰਗੇ ਨੂੰ ਕਿਉਂ ਲਿਆ। TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 1 ਮਾਰਚ 2022 18 ਫੱਗਣ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਰਮ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਡਮਿੰਟਨ ਕੈਨੇਡਾ ਤੋਂ ਵੀਰ ਪਰਮਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਔਰ ਦਰਸ਼ਕਾਂ ਤੱਕ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਭਾਵੁਕ ਹੋ ਕੇ ਲੜਨ ਦਾ ਸੌਖਾ ਰਾਹ ਲੱਭ ਲਿਆ ਹੈ, ਜਿਸ ਨਾਲ ਸਾਡੀ ਪੜਾਸ ਨਿਕਲ ਜਾਂਦੀ ਹੈ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ। ਮੁਲਕਾਂ ਤੇ ਏਜੰਸੀਆਂ ਵੱਲ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਅਸੀਂ ਬਸ ਆਪਸ ਵਿੱਚ ਹੀ ਸਿਰ ਖਪਾਈ ਕਰ ਰਹੇ ਹਾਂ। ਅਸਲ ਲੜਾਈ ਮੀਡੀਆ ਵਿੱਚ ਤੁਹਾਡੀਆਂ ਸੰਸਥਾਵਾਂ ਲੜਦੀਆਂ ਹਨ। ਸਾਡੇ ਕੋਲ ਆਪਣੇ ਢਾਂਚੇ ਦੇ ਨਾਂ ਥੱਲੇ ਕੁਝ ਵੀ ਨਹੀਂ ਹੈ। ਸੋ ਇਹ ਸਮਝਣ ਵਾਲੀ ਗੱਲ ਹੈ। TV84 ਅਤੇ ਹੋਰ ਪੰਥਕ ਅਦਾਰਿਆਂ ਦੀ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਪਰਮਦੀਪ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ
यूक्रेन ਵਿੱਚ ਰੂਸੀ ਫੌਜੀ ਹਮਲੇ ਨੂੰ ਲਗਭਗ 1 ਹਫ਼ਤਾ ਹੋ ਗਿਆ ਹੈ ਔਰ 4 ਚੁਫੇਰੇ ਜਿਹੜਾ ਤਬਾਹੀ ਦਾ ਮੰਜ਼ਰ ਹੈ। ਸੋ ਰੂਸ ਅਤੇ ਯੂਕਰੇਨ ਵਿਚਾਲੇ ਗੱਲਬਾਤ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਵੀ ਨੇ। ਸੋ ਪਰ ਦੋਵੇਂ ਧਿਰਾਂ ਵੱਲੋਂ ਸਖਤ ਰੁਖ ਜਿਹੜਾ ਉਹ ਅਪਣਾਇਆ ਜਾ ਰਿਹਾ ਹੈ ਕਿ ਇਹ ਜੰਗ ਰੁਕੇਗੀ ਜਾਂ ਹਾਲਤ ਬਦ ਤੋਂ ਬਦਤਰ ਹੁੰਦੀ ਜਾਵੇਗੀ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਐਡਮਿੰਟਨ ਤੋਂ ਵੀਰ ਪਰਮਦੀਪ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ। ਔਰ ਉਹਨਾਂ ਨੇ ਬਿਲਕੁਲ ਠੀਕ ਸਲਾਹ ਦਿੱਤੀ ਹੈ ਕਿ ਸੋਸ਼ਲ ਮੀਡੀਆ ਇਸ ਵੇਲੇ ਇੱਕ ਪੜਾਸ ਕੱਢਣ ਦਾ ਜ਼ਰੀਆ ਤਾਂ ਬਣਿਆ ਹੀ ਹੋਇਆ, ਪਰ ਇਹ ਸਾਡੀਆਂ ਧਿਰਾਂ ਵਿਚਾਲੇ ਅੰਦਰੂਨੀ ਕਲੇਸ਼ ਜਿਹੜਾ ਕਿ ਪਹਿਲੇ ਦਿਨ ਤੋਂ ਹੀ ਐਗਜ਼ਿਸਟ ਕਰਦਾ ਉਸ ਨੂੰ ਵਧਾਵਾ ਵੀ ਦੇ ਰਿਹਾ। ਕਿਉਂਕਿ ਬਹੁਤ ਵਾਰ ਸਾਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਕੌਣ ਕਿਸ ਆਈਡੀ ਤੋਂ ਜਿਹੜਾ ਉਹ ਲਿਖ ਰਿਹਾ ਉਸ ਦੇ ਪਿੱਛੇ ਕੌਣ ਹੈ, ਔਰ ਅਸੀਂ ਹਰ ਸਿਚੁਏਸ਼ਨ ਨੂੰ ਇੱਕ ਰਿਐਕਟਿਵ ਮੋਡ ਦੇ ਵਿੱਚ ਲੈਂਦੇ ਹਾਂ। ਔਰ ਕਿਉਂਕਿ ਜਿਨ੍ਹਾਂ ਨਾਲ ਫਿਰ ਸਾਡੇ ਇਖਤਲਾਫਾਤ ਹੁੰਦੇ ਨੇ ਉਹਨਾਂ 'ਤੇ ਅਸੀਂ ਇਹ ਦੋਸ਼ ਮੜ੍ਹਦੇ ਹਾਂ ਕਿ ਉਹ ਜੇ ਖੁਦ ਨਹੀਂ ਕੁਝ ਕਹਿੰਦੇ ਤੇ ਕਿਸੇ ਹੋਰ ਨੂੰ ਚੁੱਕਣਾ ਦੇ ਕੇ ਇਹ ਮੇਰੇ ਖਿਲਾਫ ਲਿਖਵਾ ਰਹੇ ਨੇ। ਇਸ ਕਿਸਮ ਦਾ ਜਿਹੜਾ ਵਰਤਾਰਾ ਉਹ ਦੇਖਣ 'ਚ ਆਉਂਦਾ ਹੈ। ਔਰ ਮੈਂ ਸਮਝਦਾ ਵੀ ਇੱਕ ਪਾਸੇ ਜਿੱਥੇ ਦੀਪ ਸਿੱਧੂ ਦੇ ਤੁਰ ਜਾਣ ਦੇ ਉੱਤੇ ਜਿਸ ਕਿਸਮ ਦੀ ਸੋਲੀਡੈਰਿਟੀ ਦਾ ਪ੍ਰਗਟਾਵਾ ਸਾਡੀ ਨੌਜਵਾਨੀ ਨੇ ਕੀਤਾ, ਲੱਖਾਂ ਦੀ ਗਿਣਤੀ ਦੇ ਵਿੱਚ ਫਤਿਹਗੜ੍ਹ ਸਾਹਿਬ 'ਚ ਹੋਇਆ ਇਕੱਠ ਆਪਣੇ ਆਪ ਦੇ ਵਿੱਚ ਇੱਕ ਬੜਾ ਪਾਵਰਫੁਲ ਮੈਸੇਜ ਸੀ। ਪਰ ਉਸ ਤੋਂ ਬਾਅਦ ਮੈਨੂੰ ਇਹ ਵੀ ਨਜ਼ਰ ਆ ਰਿਹਾ ਕਿ ਕਿਵੇਂ ਕੋਈ ਓਹਲਾ ਲੈ ਕੇ ਕੋਈ ਆੜ ਦੇ ਵਿੱਚ ਕੋਈ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਪ੍ਰੋਸੈਸ ਵੀ ਜਿਹੜੀ ਹੈ ਉਹ ਸ਼ੁਰੂ ਹੋਈ ਹੈ। ਇਹ ਠੀਕ ਹੈ ਕਿ ਸਾਨੂੰ ਇਹ ਪਛਾਣਨ ਦੀ ਲੋੜ ਹੈ 26 ਜਨਵਰੀ ਤੋਂ ਪਹਿਲਾਂ ਜਾਂ 26 ਜਨਵਰੀ ਤੋਂ ਬਾਅਦ ਕਿਸਾਨਾਂ ਦੇ ਹਵਾਲੇ ਨਾਲ ਜਾਂ ਉਸ ਪੀਰੀਅਡ 'ਚ ਬਾਕੀ ਕਲਾਕਾਰਾਂ ਜਾਂ ਉਹ ਲੋਕ ਜਿਨ੍ਹਾਂ ਨੇ ਨੈਗੇਟਿਵਿਟੀ ਕੀਤੀ। ਪਰ ਇਹ ਵੀ ਹੁੰਦਾ ਹੈ ਕਿ ਕਈ ਵਾਰ ਇੱਕ ਵਹਾਅ ਹੁੰਦਾ ਹੈ ਨੈਗੇਟਿਵਿਟੀ ਦਾ, ਕਈ ਉਸ ਦੇ ਵਿੱਚ ਰੁੜ ਜਾਂਦੇ ਨੇ। ਉਹਨਾਂ ਨੂੰ ਸਾਨੂੰ ਜ਼ਰੂਰ ਜਿਹੜਾ ਹੈ ਉਹ ਥੋੜ੍ਹਾ ਜਿਹਾ ਉਹਨਾਂ ਨੂੰ ਜਿਹੜਾ ਉਹ ਬਚਾ ਕੇ ਹੀ ਰੱਖਣਾ ਚਾਹੀਦਾ ਕਿ ਬਜਾਏ ਕਿ ਅਸੀਂ ਹਰ ਇੱਕ ਨੂੰ ਇੱਕੋ ਹੀ ਖਾਨੇ ਦੇ ਵਿੱਚ ਸੁੱਟੀਏ। ਕਿਉਂਕਿ ਇਹਦੇ 'ਚ ਤੁਹਾਡੇ ਉਨੇ ਕੀ ਬੰਦੇ ਸੋਚਣ ਵਾਲੇ ਨੇ। ਦੁਸ਼ਮਣ ਦੇ ਨਾਲ ਲੜਨ ਦੀ ਥਾਂ 'ਤੇ ਅਸੀਂ ਇੱਕ ਦੂਸਰੇ ਦੇ ਉੱਤੇ ਹੀ ਜਿਹੜਾ ਹੈ ਉਹ ਜ਼ਿਆਦਾ ਕਲਮਬਾਜ਼ੀ ਕਰਦੇ ਹਾਂ। ਔਰ ਸੋਸ਼ਲ ਮੀਡੀਆ ਨੇ ਇਸ ਨੂੰ ਹੋਰ ਵੀ ਸਖੈਂਡ ਬਣਾ ਦਿੱਤਾ ਹੈ ਕਿਉਂਕਿ ਪਤਾ ਨਹੀਂ ਹੁੰਦਾ ਕਿ ਕਿਸ ਦੇ ਬਿਹਾਈਂਡ ਕੌਣ ਹੈ। ਔਰ ਇਸ ਸਭ ਦੇ ਚੱਲਦਿਆਂ ਚਲੋ ਇਹ ਤਾਂ ਠੀਕ ਹੈ ਵੀ TV 84 ਅਸੀਂ ਕੋਈ ਇਹ ਤਾਂ ਦਾਅਵਾ ਨਹੀਂ ਕਰਦੇ ਕਿ ਭਾਈ ਅਸੀਂ ਬਿਲਕੁਲ ਪਰਫੈਕਟ ਹੈ, ਪਰ ਪਿਛਲੇ ਲਗਭਗ 10 ਸਾਲ ਦੇ ਵਿੱਚ ਸਾਡੀ ਇਹ ਕੋਸ਼ਿਸ਼ ਰਹੀ ਕਿ ਵੀ ਅਸੀਂ ਫੋਕਸ ਸਿਰਫ ਤੇ ਸਿਰਫ ਜਿਹੜਾ ਇਹ ਕੇਸਰੀ ਝੰਡਾ ਖਾਲਿਸਤਾਨ ਦਾ ਜਿਸ ਦੇ ਲਈ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕੀਤੇ ਹੋਏ ਨੇ, ਉਸ ਕੌਜ਼ ਨੂੰ ਹੀ ਸਮਰਪਿਤ ਰੱਖੀਏ। ਇਸ ਲਈ ਅਸੀਂ ਮਰਿਆਦਾ ਦਾ ਇਸ਼ੂ ਹੋਏ, ਕੋਈ ਹੋਰ ਚਲੰਤ ਜਿਹੜੇ ਇਸ਼ੂ ਜਿਹੜੇ ਕਿ ਤੁਹਾਡੀ ਐਨਰਜੀ ਨੂੰ ਡਿਵਾਈਸਿਵ ਲਾਈਨ ਦੇ ਉੱਤੇ ਲੈ ਕੇ ਜਾਂਦੇ ਨੇ, ਉਹਨਾਂ ਬਾਰੇ ਅਸੀਂ ਕਦੇ ਵੀ ਜਿਹੜਾ ਉਹਨਾਂ ਦਾ ਨੋਟਿਸ ਵੀ ਨਹੀਂ ਲਿਆ। ਹਾਲਾਂ ਸਾਨੂੰ ਕਈ ਵਾਰ ਉਲਝਾਉਣ ਦੀ ਕੋਸ਼ਿਸ਼ ਕੁਛ ਵੀਰਾਂ ਵੱਲੋਂ ਕੀਤੀ ਜਾਂਦੀ ਹੈ, ਪਰ ਅਸੀਂ ਆਪਣੇ ਆਪ ਨੂੰ ਹਮੇਸ਼ਾ ਡਿਸਟੈਂਸ ਕਰਕੇ ਰੱਖਿਆ। ਔਰ ਹੁਣ ਦੇ ਦੌਰ 'ਚ ਵੀ ਇਹ ਠੀਕ ਹੈ ਵੀ ਜਿਹੜੇ ਪੰਥ ਦੀ ਖਿਲਾਫਤ ਕਰਨ ਵਾਲੇ ਨੇ ਜਾਂ ਜਿਹੜੇ ਪੰਥ ਦੇ ਖਿਲਾਫ ਕਿਸੇ ABC ਕਿਸੇ ਪਲੇਟਫਾਰਮ ਤੋਂ ਵੀ ਜਿਹੜਾ ਹੈ ਉਹ ਹਮਲਾਵਰ ਹੁੰਦੇ ਨੇ, ਉਹਨਾਂ ਨੂੰ ਸਾਡੀ ਪੈਣੀ ਅੱਖ ਪਛਾਣਦੀ ਹੈ ਔਰ ਅਸੀਂ ਉਹਨਾਂ ਨੂੰ ਐਕਸਪੋਜ਼ ਵੀ ਕਰਦੇ ਹਾਂ। ਪਰ ਅਸੀਂ ਸਮਝਦੇ ਹਾਂ ਵੀ ਜਿਹੜੇ ਸਿੱਖੀ ਨਾਲ ਪਿਆਰ ਕਰਨ ਵਾਲੇ ਨੇ, ਦਰਦ ਰੱਖਦੇ ਨੇ ਪੰਥ ਦਾ, ਕੌਮੀ ਆਜ਼ਾਦੀ ਦੀ ਗੱਲ ਕਰਨ ਵਾਲੇ ਨੇ, ਹੋ ਸਕਦਾ ਐਟ ਟਾਈਮਸ ਉਹਨਾਂ ਦਾ ਆਪਣਾ ਪ੍ਰੈਜੂਡਿਸ ਵੀ ਜਾਂ ਬਾਇਸ ਵੀ ਹੋਏ, ਲੇਕਿਨ ਅਸੀਂ ਉਹਨਾਂ ਨੂੰ ਫਿਰ ਵੀ ਆਪਣੇ ਰਸਤੇ ਦੇ ਪਾਂਧੀ ਸਮਝਦੇ ਹਾਂ, ਭਰਾਵਾਂ ਵਾਂਗ ਹੀ ਅਸੀਂ ਉਸ ਸਿਚੁਏਸ਼ਨ ਨੂੰ ਲੈਂਦੇ। ਔਰ ਅਸੀਂ ਜਿੱਥੇ ਮਹਿਸੂਸ ਕਰਦੇ ਹਾਂ ਕਿ ਜਿਹੜਾ ਵੀ ਐਕਟਿਵਿਸਟ, ਜੇ ਦੀਪ ਸਿੱਧੂ ਦੀ ਗੱਲ ਕਰੀਏ ਤੇ ਜਿਉਂਦੇ ਜੀ ਉਹਨਾਂ ਨੂੰ ਕਿਸ ਕਿਸਮ ਦੀ ਸਥਿਤੀ 'ਚੋਂ ਗੁਜ਼ਾਰਿਆ ਗਿਆ, ਅੱਜ ਸ਼ਾਇਦ ਉਹਨਾਂ 'ਚੋਂ ਕੁਛ ਰਿਗਰੈਟ ਵੀ ਕਰਦੇ ਨੇ, ਕੁਛ ਤਾਂ ਰਿਗਰੈਟ ਜੈਨੂਅਨ ਵੀ ਹੋ ਸਕਦਾ ਹੈ ਕਿਉਂਕਿ ਉਹ ਜੈਨੂਅਨਲੀ ਪਹਿਲੀ ਸਟੇਜ 'ਤੇ ਸਵੇ ਅਵੇ ਹੋਏ। ਇਵੇਂ ਹੀ ਅਸੀਂ ਜੇ ਕੈਨੇਡਾ ਦੇ ਹਵਾਲੇ ਨਾਲ ਜਦੋਂ ਸਰ ਸੁਖਵਿੰਦਰ ਸਿੰਘ ਹੰਸਰਾ 19 ਫਰਵਰੀ ਨੂੰ ਸਾਨੂੰ ਵਿਛੋੜਾ ਦੇ ਗਏ ਔਰ ਅਸੀਂ ਮੰਡੇ ਦੇ ਪ੍ਰੋਗਰਾਮ 'ਚ ਜਿੱਥੇ ਉਹਨਾਂ ਨੂੰ ਯਾਦ ਕੀਤਾ ਹੈ, ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ
ਪੰਥ ਪ੍ਰਤੀ ਲਗਭਗ 4 ਦਹਾਕੇ ਉਹਨਾਂ ਦੀ ਜਿੰਨਾ ਕੁ ਸਾਡੇ ਨਾਲ ਇੰਟਰੈਕਸ਼ਨ ਸੀ ਉਸ ਦਾ ਜ਼ਿਕਰ ਕੀਤਾ। ਸੋ ਉਸ ਦੇ ਨਾਲ ਜਿੱਥੇ ਇਹੀ ਨਹੀਂ ਵੀ ਅਸੀਂ ਉਸ ਘਾਟ ਨੂੰ ਮਹਿਸੂਸ ਕੀਤਾ, ਉਹਨਾਂ ਦੇ ਜਾਣ ਦਾ ਡਾਇਸਪੋਰਾ ਸਿੱਖਾਂ 'ਚ ਔਰ ਖ਼ਾਸ ਤੌਰ 'ਤੇ ਕੈਨੇਡਾ ਅਮਰੀਕਾ ਦੇ ਵਿੱਚ ਕੀ ਇਫੈਕਟ ਹੋਇਆ ਔਰ ਉਹਨਾਂ ਨੂੰ ਕਿੰਨੇ ਲੋਕ ਪਿਆਰ ਕਰਨ ਵਾਲੇ ਸਨ, ਇਸ ਦਾ ਅੰਦਾਜ਼ਾ ਬੀਤੇ ਐਤਵਾਰ ਜਦੋਂ ਕਿ ਉਹਨਾਂ ਦੀ ਅੰਤਮ ਯਾਤਰਾ ਸੀ ਔਰ ਉਹਨਾਂ ਦੀ ਯਾਦ ਦੇ ਵਿੱਚ ਫਿਰ ਅੰਤਮ ਅਰਦਾਸ ਸੀ। ਦਰਸ਼ਕ ਸਕਰੀਨ ਤੇ ਉਹਨਾਂ ਪਿਕਚਰਸ ਨੂੰ ਦੇਖ ਸਕਦੇ ਨੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਔਰ ਰਿਪਰੈਜ਼ੈਂਟੇਟਿਵ ਗੈਦਰਿੰਗ 4 ਚੁਫੇਰਿਓਂ ਇਸ ਗੱਲ ਦਾ ਸਬੂਤ ਸੀ ਕਿ ਜਿੱਥੇ, ਔਰ ਇਹ ਨਹੀਂ ਹੈ ਵੀ ਹੰਸਰਾਜ ਸਾਹਿਬ ਜਦੋਂ ਉਹ ਹਯਾਤੀ ਵਿੱਚ ਸਨ ਉਹਨਾਂ ਨੂੰ ਸਭ ਨੇ ਫੁੱਲ ਪਾਏ ਹੋਏ ਨੇ। ਮੈਂ ਉਹਨਾਂ ਦਾ ਟਰਬੂਲੈਂਟ ਪੀਰੀਅਡ ਵੀ ਦੇਖਿਆ। ਮੈਂ ਉਹਨਾਂ ਲੋਕਾਂ ਨੂੰ ਵੀ ਜਿਹੜੇ ਨੇ ਉਹ ਐਡਮਾਇਰਰ ਬਣੇ ਹੋਣਗੇ, ਉਹਨਾਂ ਦੀ ਨੈਗੇਟਿਵਿਟੀ ਵੀ ਦੇਖੀ ਹੋਈ ਹੈ। ਪਰ ਫਿਰ ਵੀ ਮੈਂ ਸਮਝਦਾ ਵੀ ਇਹ ਤੁਹਾਡੀ ਜ਼ਿੰਦਗੀ ਦਾ ਔਰ ਖ਼ਾਸ ਤੌਰ 'ਤੇ ਜਦੋਂ ਤੁਸੀਂ ਪਬਲਿਕ ਲਾਈਫ 'ਚ ਹੁੰਦੇ ਹੋ ਉਸ ਦਾ ਹਿੱਸਾ ਹੁੰਦਾ। ਔਰ ਜਿਵੇਂ ਕਿਸੇ ਸਿਆਣੇ ਦਾ ਕਹਿਣਾ ਕਿ ਜਿਸ ਦਾ ਕੋਈ ਦੁਸ਼ਮਣ ਨਹੀਂ ਹੈ ਉਸ ਦਾ ਕੋਈ ਯਾਰ ਵੀ ਨਹੀਂ, ਕਿਉਂਕਿ ਦੁਸ਼ਮਣ ਉਦੋਂ ਹੀ ਕੋਈ ਬਣਦਾ ਜਦੋਂ ਤੁਸੀਂ ਕੋਈ ਸਟੈਂਡ ਲੈਂਦੇ ਹੋ, ਕਿਸੇ ਗੱਲ ਦੇ ਉੱਤੇ ਖਲੋਂਦੇ ਹੋ। ਅਤੇ ਜ਼ਾਹਰ ਹੈ ਕਿ ਜਦੋਂ ਜਿਨ੍ਹਾਂ ਸਾਡੇ ਵੀਰਾਂ ਭੈਣਾਂ ਨੇ ਖਾਲਿਸਤਾਨ ਦੇ ਪੰਧ ਨੂੰ ਚੁਣਿਆ, ਖ਼ਾਸ ਤੌਰ 'ਤੇ ਜੂਨ 84 ਦੇ ਹਮਲੇ ਤੋਂ ਬਾਅਦ, ਉਦੋਂ ਇੱਕ ਜਿਹੜਾ ਵੱਡਾ ਹਿੱਸਾ ਜਜ਼ਬਾਤੀ ਹੋ ਕੇ ਇਸ ਪਾਸੇ ਲੱਗਾ। ਫਿਰ ਜਿਉਂ-ਜਿਉਂ ਸਾਣ ਦੇ ਉੱਤੇ ਗੱਲ ਲੱਗਦੀ ਗਈ, ਉਹਨਾਂ 'ਚੋਂ ਵੀ ਕਿੰਨੇ ਝੜੇ, ਕਿੰਨੇ ਦੁਸ਼ਮਣ ਦੀ ਬੁੱਕਲ 'ਚ ਜਾ ਕੇ ਬੈਠੇ, ਕਿੰਨੇ ਨਿਰਾਸ਼ ਹੋ ਕੇ ਪਾਸੇ ਬਹਿ ਗਏ, ਕਿੰਨੇ ਮੌਕਾ ਪ੍ਰਸਤਾਂ ਨੇ ਫਿਰ ਤਰਲੇ ਕੱਢ ਕੇ ਇੰਡੀਆ ਦੇ ਵੀਜ਼ੇ ਲੈ ਕੇ ਵਾਪਸ ਜਾ ਕੇ ਜਿਹੜੀ ਹੈ ਉਹ ਆਪਣੇ ਆਕਾਵਾਂ ਦੇ ਕੋਲ ਹਾਜ਼ਰੀ ਲਵਾਈ ਔਰ ਬੀਤੇ ਦੀ ਮੁਆਫੀ ਮੰਗੀ। ਲੇਕਿਨ ਸੁਖਵਿੰਦਰ ਸਿੰਘ ਹੰਸਰਾ ਇੱਕ ਥੰਮ ਵਾਂਗ ਲਗਾਤਾਰਤਾ ਨਾਲ, ਜਿੱਥੇ ਅਸੀਂ ਉਹਨਾਂ ਦੀ ਬਹੁਤ ਸਾਰੀ ਕੰਟਰੀਬਿਊਸ਼ਨ ਉਸ ਦਾ ਆਲਰੇਡੀ ਜ਼ਿਕਰ ਕੀਤਾ ਹੋਇਆ, ਮੈਂ ਰਿਪੀਟ ਨਹੀਂ ਕਰਾਂਗਾ, ਪਰ ਇਹ ਜਿਹੜੀ ਉਹਨਾਂ ਦੀ ਅੰਤਮ ਯਾਤਰਾ ਸੀ ਔਰ ਅੰਤਮ ਅਰਦਾਸ ਸੀ, ਉਸ ਦੇ ਵਿੱਚ ਵੱਡੀ ਗਿਣਤੀ 'ਚ ਸ਼ਮੂਲੀਅਤ ਹੋਈ। ਔਰ ਫਾਈਨਲੀ ਅੰਤਮ ਅਰਦਾਸ ਦੇ ਵੇਲੇ ਜਿਨ੍ਹਾਂ ਨੇ ਟ੍ਰਿਬਿਊਟਸ ਦਿੱਤੀਆਂ, ਸਟੇਜ ਦੀ ਹੈਂਡਲਿੰਗ ਸਾਡੇ ਵੀਰ ਮਨਵੀਰ ਸਿੰਘ ਜਿਹੜੇ TV 84 ਦੇ ਬਿਊਰੋ ਚੀਫ ਨੇ ਕੈਨੇਡਾ ਦੇ, ਔਰ ਸਰਦਾਰ ਸੁਖਦੇਵ ਸਿੰਘ ਗਿੱਲ ਜਿਹੜੇ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਨੂੰ ਪਿਛਲੇ 25 ਸਾਲ ਤੋਂ ਜ਼ਿਆਦਾ ਸਮੇਂ ਤੋਂ ਹੋਸਟ ਕਰਦੇ ਨੇ। ਔਰ ਉਹਨਾਂ ਦੀ ਵੱਡੀ ਪ੍ਰੇਰਨਾ ਵੀ ਸੁਖਵਿੰਦਰ ਸਿੰਘ ਹੰਸਰਾ ਰਹੇ, ਕਿਉਂਕਿ ਉਹਨਾਂ ਨੇ ਅਣਖੀਲਾ ਪੰਜਾਬ ਰੇਡੀਓ, ਫਿਰ ਅਣਖੀਲਾ ਪੰਜਾਬ TV, ਫਿਰ ਉਹਨਾਂ ਨੇ ਸਾਂਝ ਸਵੇਰਾ ਅਖਬਾਰ ਰੋਜ਼ਾਨਾ, ਫਿਰ ਡੇਲੀ ਪੰਜਾਬੀ ਉਹਨਾਂ ਨੇ ਰਨ ਕੀਤਾ। ਔਰ ਪੱਤਰਕਾਰਤਾ ਦੇ ਫੀਲਡ 'ਚ ਐਜ਼ ਏ ਸਪੀਕਰ ਔਰ ਜਿਹਨੂੰ ਤੁਸੀਂ ਕਹੋ ਕਿ ਨਿਡਰ ਆਵਾਜ਼, ਹਰ ਥਾਂ 'ਤੇ ਉਹਨਾਂ ਨੇ ਅੱਗੇ ਹੋ ਕੇ ਮੂਵਮੈਂਟ ਨੂੰ ਲੀਡ ਕੀਤਾ ਡਾਇਸਪੋਰਾ ਦੇ ਵਿੱਚ। ਔਰ ਸਾਡੇ ਵੀਰ ਮਨਵੀਰ ਸਿੰਘ ਜਿਹੜੇ ਆਪਣੇ ਪਰਿਵਾਰ ਸਮੇਤ, ਭੈਣ ਜੀ, ਬੱਚਿਆਂ ਦੇ ਨਾਲ ਜਿਹੜਾ ਉੱਥੇ ਰਹੇ 2 ਦਿਨ 3 ਦਿਨ, ਉਹਨਾਂ ਦੇ ਸਾਰੇ ਪ੍ਰੋਗਰਾਮ ਨੂੰ ਕਵਰ ਕੀਤਾ। ਮੈਂ ਐਕਸਪੈਕਟ ਕਰਦਾ ਸੀ ਕਿ ਉਹ ਸਾਨੂੰ ਬੀਤੇ ਕੱਲ੍ਹ ਰਿਪੋਰਟ ਭੇਜਣਗੇ, ਪਰ ਉਹ ਐਗਜ਼ੌਸਟ ਵੀ ਸਨ। ਔਰ ਉਸ ਦੇ ਨਾਲ ਜਦੋਂ ਤੁਸੀਂ ਆਪਣਾ ਕਿਰਤ ਵੀ ਕਰਨੀ ਹੈ, ਸੋ ਅੱਜ ਵੀ ਉਹਨਾਂ ਨੇ ਕਈ ਘੰਟੇ ਲਾ ਕੇ ਰਿਪੋਰਟ ਲਿਖ ਕੇ ਭੇਜੀ ਹੈ। ਉਹਦਾ ਕਾਫੀ ਹਿੱਸਾ ਤਾਂ ਕਿਉਂਕਿ ਅਸੀਂ ਆਲਰੇਡੀ ਡਿਸਕਸ ਕੀਤਾ ਵੀ ਹੋਇਆ, ਪਰ ਮੈਂ ਜਿਹੜੀਆਂ ਖਾਸ ਤੌਰ 'ਤੇ ਅਸੀਂ ਪਹਿਲੇ ਪ੍ਰੋਗਰਾਮ ਵੇਲੇ ਡਿਸਕਸ ਨਹੀਂ ਕਰ ਸਕੇ ਜਾਂ ਮੇਰੇ ਨੋਟਿਸ 'ਚ ਨਹੀਂ ਸੀ ਉਹਨਾਂ ਦੀ ਕਾਰਗੁਜ਼ਾਰੀ, ਉਸ ਦੇ ਉੱਤੇ ਉਹਨਾਂ ਨੇ ਵੀ ਲਿਖਿਆ। ਮੈਂ ਉਹਨੂੰ ਜ਼ਰੂਰ ਐਕਨੋਲੇਜ ਵੀ ਕਰਨਾ ਚਾਹੁੰਦਾ। ਔਰ ਉਹਨਾਂ ਨੇ ਸਭ ਤੋਂ ਪਹਿਲਾਂ ਕੈਨੇਡਾ 'ਚ ਜਿਹੜਾ ਦੁਨੀਆ ਦਾ ਸਭ ਤੋਂ ਪਹਿਲਾ ਕਬੱਡੀ ਵਿਸ਼ਵ ਮੁਕਾਬਲਾ ਉਹ ਉਹਨਾਂ ਨੇ ਕਰਵਾਇਆ, ਕਿਉਂਕਿ ਉਹ ਇਹ ਸਮਝਦੇ ਸੀ ਕਿ ਵੀ ਨੌਜਵਾਨੀ ਨੂੰ ਜੇ ਤੁਸੀਂ ਇਸ ਪਾਸੇ ਤੋਰਦੇ ਹੋ ਤਾਂ ਉਹਨਾਂ ਦੇ ਵਿੱਚ ਉਸਾਰੂਪੁਣਾ ਔਰ ਜਿਹੜਾ ਉਹਨਾਂ ਦਾ ਰੁਖ ਬਦਲਦਾ। ਅਦਰਵਾਈਜ਼ ਤਾਂ ਜੋ ਇਸ ਸਮਾਜ ਦੇ ਵਿੱਚ ਨੈਗੇਟਿਵਿਟੀ ਸਾਡੇ ਨੌਜਵਾਨ ਬੱਚੀਆਂ ਜਾਂਦੇ ਨੇ, ਉਸ ਦਾ ਕੋਈ ਜ਼ਿਕਰ ਕਰਨਾ ਜ਼ਰੂਰੀ ਨਹੀਂ ਹੈ। ਔਰ ਇਸੇ ਤਰ੍ਹਾਂ ਵਰਲਡ ਸਿੱਖ ਆਰਗੇਨਾਈਜੇਸ਼ਨ, ਅਸੀਂ ਇਹਦਾ ਜ਼ਿਕਰ ਵੀ ਕੀਤਾ ਸੀ, ਪਰ ਉਹ ਵਨ ਆਫ ਦਾ ਫਾਊਂਡਰਸ ਸਨ। ਔਰ ਇਸ 'ਚ ਉਹਨਾਂ ਨੇ ਲੰਬਾ ਵਕਤ ਜਿਹੜਾ ਆਪਣੀ ਕੰਟਰੀਬਿਊਸ਼ਨ ਦਿੱਤੀ। 2015 'ਚ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਦੇ ਈਸਟ ਕੋਸਟ ਰੀਜਨ ਦੇ ਮੁੱਖ ਸੇਵਾਦਾਰ ਬਣਦੇ ਨੇ। ਔਰ ਉਹਨਾਂ ਨੇ ਇਸ ਪੀਰੀਅਡ 'ਚੋਂ ਲਗਭਗ 4 ਸਾਲ ਆਪਣੀ ਜੁਦਾਈ ਤੋਂ ਪਹਿਲਾਂ, ਕਿਉਂਕਿ ਉਹਨਾਂ ਦਾ 26 ਫਰਵਰੀ ਨੂੰ ਜਿਹੜੀ ਬੀਤ ਗਈ ਹੈ, ਉਹਨਾਂ ਨੇ 61 ਸਾਲ ਦੇ ਹੋਣਾ ਸੀ, ਸੋ ਬੜੀ
ਛੋਟੀ ਉਮਰ ਦੇ ਵਿੱਚ ਹੀ ਉਹ ਇਸ ਦੁਨੀਆ ਤੋਂ ਗਏ ਔਰ ਉਹਨਾਂ ਨੇ ਇਸ ਪੀਰੀਅਡ 'ਚ 2 ਵਰਲਡ ਸਿੱਖ ਕਨਵੈਨਸ਼ਨਸ ਕਰਵਾਈਆਂ ਔਰ ਇਸੇ ਪੀਰੀਅਡ 'ਚ ਕਿਉਂਕਿ ਬਹੁਤ ਵਾਰੀ ਇਹ ਪੁੱਛਿਆ ਜਾਂਦਾ ਜੀ ਖਾਲਿਸਤਾਨ ਦਾ ਮੈਪ ਕੀ ਹੋਏਗਾ, ਉਹਨਾਂ ਨੇ ਸੰਭਾਵੀ ਕਿ ਭਾਈ ਇਹ ਪੋਸੀਬਲ ਹੈ, ਡਿਬੇਟੇਬਲ ਹੈ, ਉਹ ਉਹਨਾਂ ਨੇ ਨਕਸ਼ਾ ਵੀ ਕੌਮ ਨੂੰ ਦਿੱਤਾ ਹੈ। ਔਰ ਇਸੇ ਤਰ੍ਹਾਂ ਕੈਨੇਡਾ ਦੀ ਸਰਕਾਰ ਨੇ ਜਿਹੜਾ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਾਨਤਾ ਦਿੱਤੀ ਹੋਈ ਹੈ, ਇਹ ਸਾਰੇ ਮੂਵ ਦੇ ਵਿੱਚ ਵੀ ਹੰਸਰਾਜ ਸਾਹਿਬ ਨੇ ਅਹਿਮ ਰੋਲ ਅਦਾ ਕੀਤਾ। ਇਸੇ ਤਰ੍ਹਾਂ ਜਿਹੜਾ ਇਹ ਪਾਸ ਹੋਣ ਤੋਂ ਪਹਿਲਾਂ ਪ੍ਰੋਗਰਾਮ ਜਿਹੜਾ ਉਹ ਕੈਨੇਡਾ ਦੀ ਪਾਰਲੀਮੈਂਟ ਦੇ ਸੈਂਟਰ ਬਲਾਕ 'ਚ ਕੀਤਾ ਔਰ ਕੈਨੇਡਾ ਦੀ ਪਾਰਲੀਮੈਂਟ ਦੇ ਵਿਹੜੇ 'ਚ ਜਿਹੜਾ ਖਾਲਿਸਤਾਨੀ ਝੰਡਾ ਕੌਮੀ ਪਰਚਮ ਹੈ ਨਿਸ਼ਾਨ ਸਾਹਿਬ, ਉਸ ਨੂੰ ਲਹਿਰਾਉਣ ਦੀ ਵੀ ਉਹਨਾਂ ਨੇ ਜਿਹੜੀ ਹੈ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਟੋਰਾਂਟੋ ਇਲਾਕੇ ਦੀਆਂ ਲਗਭਗ 15 ਸਿਟੀ ਕੌਂਸਲਸ ਦੇ ਵਿੱਚ ਕੌਮੀ ਪਰਚਮ ਲਹਿਰਾਉਣ ਦਾ ਮੁੱਢ ਉਹਨਾਂ ਨੇ ਬੰਨ੍ਹੇ ਔਰ ਉਹਨਾਂ ਨੇ ਜੂਨ 84 ਦੇ ਘੱਲੂਘਾਰੇ ਦੀ ਯਾਦ ਨੂੰ ਹਮੇਸ਼ਾ ਜਿਉਂਦਾ ਰੱਖਣ ਦੇ ਲਈ ਹਰ ਜਿਹੜੀ ਹੈ ਜੂਨ ਮਹੀਨੇ ਦੇ ਪਹਿਲੇ ਸੈਚਰਡੇ ਰਿਮੈਂਬਰੈਂਸ ਰੈਲੀ ਇਸ ਦੀ ਸ਼ੁਰੂਆਤ ਕੀਤੀ, ਜੋ ਕਿ ਕਿਉਂਕਿ ਜਿਹੜਾ ਵੀ ਪੋਜ਼ਿਟਿਵ ਕੰਮ ਕੌਮ ਦੇ ਫਾਇਦੇ 'ਚ ਜਾ ਸਕਦਾ ਹੈ, ਦੁਸ਼ਮਣ ਨੂੰ ਨਜ਼ਰ ਆਉਂਦਾ ਹੈ ਉਹਨੂੰ ਨੈਗੇਟ ਕਰਦਾ ਹੈ। ਉਹਨਾਂ ਨੇ ਇੰਡੀਅਨ ਗੌਰਮੈਂਟ ਔਰ ਉਹਨਾਂ ਦੇ ਅੱਗੋਂ ਜਿਹੜੇ ਟੌਂਟ ਪਟੌਂਟ ਨੇ ਉਹਨਾਂ ਨੇ ਸ਼ਿਕਾਇਤਾਂ ਕਰਕੇ ਉਹਨੂੰ ਬੰਦ ਕਰਵਾ ਦਿੱਤਾ ਸੀ। ਔਰ ਇਸੇ ਤਰ੍ਹਾਂ ਜਿਹੜਾ ਕਨਿਸ਼ਕਾ ਜਹਾਜ਼ ਜਿਹੜਾ ਇੰਡੀਅਨ ਏਜੰਸੀਆਂ ਦੀ ਆਪਣੀ ਕਾਰਸਤਾਨੀ ਸੀ, ਉਸ ਨੂੰ ਜਿਹੜਾ ਸਿੱਖਾਂ ਦੇ ਖਾਤੇ 'ਚ ਪਾਇਆ ਹਕੂਮਤ ਨੇ ਔਰ ਹੰਸਰਾਜ ਸਾਹਿਬ ਦਾ ਇਸ ਦੇ ਉੱਤੇ ਕਾਫੀ ਕਲੀਅਰ ਟੇਕ ਸੀ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਉਹ ਹਮੇਸ਼ਾ ਉਹਨਾਂ ਦੀ ਇਹ ਮੰਗ ਰਹੀ ਕਿ ਭਾਈ ਇੱਕ ਇੰਡੀਪੈਂਡੈਂਟ ਫੈਕਟ ਫਾਈਂਡਿੰਗ ਕਮਿਸ਼ਨ, ਰਾਇਲ ਕਮਿਸ਼ਨ ਇਨਵੈਸਟੀਗੇਸ਼ਨ ਹੋਏ, ਕਿਉਂਕਿ ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ। ਔਰ ਇਸੇ ਤਰ੍ਹਾਂ ਇਹਨਾਂ ਨੇ ਵੀਰ ਮਨਵੀਰ ਸਿੰਘ ਹੋਰਾਂ ਨੇ ਕਿਹਾ ਕਿ ਈਵਨ ਜਿਹੜਾ ਇਹ ਮੂਵ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ 2015 ਵੱਲੋਂ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਜਾਏ, ਇਸ ਮੂਵ ਨੂੰ ਵੀ ਜਿਹੜਾ ਇਹ ਬ੍ਰੇਨ ਚਾਈਲਡ ਸੀ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਜੀ ਦਾ ਸੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ 4 ਦਹਾਕਿਆਂ ਦਾ ਇਹ ਜਿਹੜਾ ਉਹਨਾਂ ਦਾ ਸਫ਼ਰ ਹੈ ਉਹ ਮੁਕੰਮਲ ਹੋਇਆ ਔਰ 27 ਫਰਵਰੀ ਨੂੰ ਜਿਹੜਾ ਜਦੋਂ ਉਹਨਾਂ ਦੀ ਇਸ ਐਤਵਾਰ 2 ਦਿਨ ਪਹਿਲਾਂ ਉਹਨਾਂ ਦੀ ਕ੍ਰਿਮੇਸ਼ਨ ਅੰਤਮ ਉਹਨਾਂ ਦਾ ਸੰਸਕਾਰ ਹੋਇਆ ਤੇ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਤੇ ਨੁਮਾਇੰਦਿਆਂ ਨੇ ਉਸ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਔਰ ਉਹਨਾਂ ਦੇ ਜਿਹੜਾ ਬੇਟੇ ਨੇ ਹਰਪ੍ਰੀਤ ਸਿੰਘ ਹੰਸਰਾ ਤੇ ਜਸਦੀਪ ਸਿੰਘ ਹੰਸਰਾ, ਉਹਨਾਂ ਨੇ ਐਡਰੈਸ ਕਰਦਿਆਂ ਅੰਤਮ ਅਰਦਾਸ ਵੇਲੇ ਸੰਗਤਾਂ ਨੂੰ ਕਿਹਾ ਕਿ ਉਹਨਾਂ ਦੇ ਪਿਤਾ ਜੀ ਨੇ ਸਾਡੇ ਦੋਵਾਂ ਤੋਂ ਹੀ ਕਿ ਦੋਨਾਂ ਭਰਾਵਾਂ ਤੋਂ ਉਹਨਾਂ ਨੇ ਇਹ ਓਥ ਲਈ ਸੀ, ਪ੍ਰਣ ਲਿਆ ਸੀ ਕਿ ਜੇ ਤੁਸੀਂ ਕੌਮੀ ਘਰ ਦੀ ਆਜ਼ਾਦੀ ਦੇ ਸੰਘਰਸ਼ ਤੋਂ ਮੂੰਹ ਫੇਰਿਆ ਤਾਂ ਤੁਹਾਨੂੰ ਮੇਰਾ ਨਾਮ ਵਰਤਣ ਦਾ ਹੱਕ ਨਹੀਂ ਹੈ, ਕਿ ਤੁਸੀਂ ਮੇਰੇ ਪੁੱਤਰ ਤਾਂ ਹੀ ਹੋ, ਤੁਸੀਂ ਮੈਨੂੰ ਬਾਪ ਆਪਣਾ ਸੁਖਵਿੰਦਰ ਸਿੰਘ ਹੰਸਰਾ ਤਾਂ ਹੀ ਕਹਿਣ ਦਾ ਹੱਕ ਰੱਖਦੇ ਹੋ ਜੇ ਤੁਸੀਂ ਕੌਮੀ ਘਰ ਖਾਲਿਸਤਾਨ ਦੇ ਲਈ ਸੰਘਰਸ਼ ਕਰੋਗੇ, ਉਸ ਤੋਂ ਮੂੰਹ ਨਹੀਂ ਫੇਰੋਗੇ। ਔਰ ਉਹਨਾਂ ਨੇ ਸੰਗਤ ਦੇ ਵਿੱਚ ਖਲੋ ਕੇ ਇਹ ਪ੍ਰਣ ਦੁਹਰਾਇਆ ਕਿ ਅਸੀਂ ਜਿਹੜਾ ਆਪਣੇ ਪਿਤਾ ਦੇ ਸਾਹਮਣੇ ਪ੍ਰਣ ਕੀਤਾ ਅਸੀਂ ਉਸ ਨੂੰ ਨਿਭਾਵਾਂਗੇ। ਔਰ ਇਸੇ ਤਰ੍ਹਾਂ ਬਹੁਤ ਸਾਰਿਆਂ ਵੱਲੋਂ ਜਿਹੜੇ ਵੀਡੀਓ ਮੈਸੇਜਸ ਵੀ ਭੇਜੇ ਗਏ, ਜਿਹੜੇ ਡਿਸਪਲੇ ਕੀਤੇ ਗਏ ਸੰਗਤ ਦੇ ਸਾਹਮਣੇ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਸਰ ਸਿਮਰਨਜੀਤ ਸਿੰਘ ਮਾਨ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬੀਬੀ ਨਵਕਿਰਨ ਕੌਰ ਖਾਲੜਾ ਜਿਹੜੀ ਸਪੁੱਤਰੀ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ, ਭਾਈ ਰੇਸ਼ਮ ਸਿੰਘ ਬੱਬਰ ਯੂਰਪ ਜਰਮਨ 'ਚੋਂ, ਸਰਦਾਰ ਪਰਮਜੀਤ ਸਿੰਘ ਪੰਜਵੜ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਨੇ, ਸਰਦਾਰ ਚੈਨ ਸਿੰਘ ਫਰਾਂਸ, ਸਰਦਾਰ ਮਨਜੀਤ ਸਿੰਘ ਸਮਰਾ ਤੇ ਸਰਦਾਰ ਅਮਰਜੀਤ ਸਿੰਘ ਆਸਟ੍ਰੇਲੀਆ। ਉਸ ਤੋਂ ਇਲਾਵਾ ਜਿਹੜੇ ਡਿਕਸੀ ਗੁਰੂ ਘਰ 'ਚ ਅਖੰਡ ਪਾਠ ਪਹਿਲਾਂ ਇਹ ਕ੍ਰਿਮੇਸ਼ਨ ਦੇ ਵੇਲੇ ਹੈ, ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦੀ ਯਾਦ ਦੇ ਵਿੱਚ ਅਰਦਾਸ ਹੋਈ, ਉਹਦੇ 'ਚ ਜਿਨ੍ਹਾਂ ਨੇ ਪਾਰਟਿਸਿਪੇਸ਼ਨ ਕੀਤੀ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਓਨਟਾਰੀਓ ਗੁਰਦੁਆਰਾ ਕਮੇਟੀ ਦੇ ਸਰਦਾਰ ਅਮਰਜੀਤ ਸਿੰਘ ਮਾਨ, ਪ੍ਰਮੁੱਖ ਸਰਦਾਰ ਭਗਤ ਸਿੰਘ ਬਰਾੜ, ਸਰਦਾਰ ਲਵਸ਼ਿੰਦਰ ਸਿੰਘ, ਸਰਦਾਰ ਰਣਜੀਤ ਸਿੰਘ ਮਾਨ, ਸਰਦਾਰ ਹਰਬਰਿੰਦਰ ਸਿੰਘ ਮਾਨੋਚਾਲ, ਇਹ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਸਪੁੱਤਰ ਨੇ ਜਿਨ੍ਹਾਂ ਦਾ ਸ਼ਹੀਦੀ ਦਿਨ ਬੀਤੇ ਕੱਲ੍ਹ ਸੀ। ਸਰਦਾਰ ਬੂਟਾ ਸਿੰਘ ਖੜੌਦ ਜਿਹੜੇ ਕਿ ਅਮਰੀਕਾ ਚੈਪਟਰ ਦੇ ਪ੍ਰੈਜ਼ੀਡੈਂਟ ਨੇ, ਨਿਊ ਜਰਸੀ ਬੇਸਡ, ਉਹਨਾਂ ਨੇ ਵੀ ਐਡਰੈਸ ਕੀਤਾ। ਸਰਦਾਰ ਜੋਗਾ ਸਿੰਘ ਨਿਊ ਜਰਸੀ ਤੋਂ, ਔਰ ਉਹਨਾਂ ਨੂੰ ਉਸੇ ਤਰ੍ਹਾਂ ਹੀ 5 ਸ੍ਰੀ ਸਾਹਿਬਾਂ ਦੇ ਨਾਲ ਜਿਹੜਾ ਨੇ ਸੈਲੂਟ ਦਿੱਤਾ ਔਰ ਮੈਂ ਦੇਖ ਰਿਹਾ ਸੀ ਉਹਨਾਂ ਦੇ ਵਿੱਚ ਸਰਦਾਰ ਜੋਗਾ ਸਿੰਘ ਵੀ ਸ਼ਾਮਲ ਸਨ। ਸਰਦਾਰ ਸੁਰਜੀਤ ਸਿੰਘ ਕਲਾਰ ਇਹ ਵੀ ਪ੍ਰਮੁੱਖ ਆਗੂ ਨੇ
ਸਰਦਾਰ ਤਰਸੇਮ ਸਿੰਘ ਕੈਲੀਫੋਰਨੀਆ, ਇਹ ਕੈਲੀਫੋਰਨੀਆ ਯੂਨਿਟ ਦੇ ਪ੍ਰੈਜ਼ੀਡੈਂਟ ਨੇ। ਸਰਦਾਰ ਪ੍ਰੀਤਮ ਸਿੰਘ ਜੋਗਾ ਨੰਗਲ, ਜਿਨ੍ਹਾਂ ਦੇ ਨਾਲ ਬਹੁਤ ਪਿਆਰ ਹੰਸਰਾ ਸਾਹਿਬ ਦਾ ਰਿਹਾ ਔਰ ਨਿਧੜਕ ਹੋ ਕੇ ਉਹਨਾਂ ਦੇ ਨਾਲ ਖਲੋਂਦੇ ਰਹੇ ਨੇ ਹਮੇਸ਼ਾ, ਉਹਨਾਂ ਨੇ। ਸਰਦਾਰ ਪਰਮਿੰਦਰ ਸਿੰਘ ਪੰਗਲੀ, ਇਹ ਮੌਂਟਰੀਅਲ ਬੇਸਡ ਔਰ ਇੱਥੇ ਵੀ ਜਿੰਨੇ ਸਾਡੇ ਸਮਾਗਮ ਹੁੰਦੇ ਨੇ ਉਹਨਾਂ ਦੇ ਵਿੱਚੋਂ ਪਾਰਟਿਸਿਪੇਟ ਕਰਦੇ ਰਹੇ ਨੇ। ਇਸੇ ਤਰ੍ਹਾਂ ਸਰਦਾਰ ਰਾਜ ਭਲਿੰਦਰ ਸਿੰਘ ਬਦੇਸ਼ਾ, ਇਹ ਨਿਊ ਜਰਸੀ ਤੋਂ। ਸੁਨੀਲ ਕੁਮਾਰ ਬ੍ਰਿਟਿਸ਼ ਕੋਲੰਬੀਆ ਤੋਂ, ਇਹ ਵੀ ਬੜੇ ਪਿਆਰੇ ਸਾਡੇ ਵੀਰ ਨੇ। ਔਰ ਮੈਂ ਸਮਝਦਾ ਵੀ ਜੇ ਟਰੂ ਮਾਡਲ ਅਸੀਂ ਦੇਖਦੇ ਹਾਂ ਕਿ ਜਿਹੜੇ ਹਿੰਦੂ ਵੀਰ ਭੈਣਾਂ ਸੱਚਮੁੱਚ ਜਸਟਿਸ ਨਾਲ ਖਲੋਣ ਵਾਲੇ ਨੇ, ਕਿ ਭਾਈ ਸਿੱਖ ਕੌਮ ਨਾਲ ਧੱਕਾ ਹੋਇਆ ਔਰ ਕੌਮੀ ਘਰ ਦੇ ਲਈ ਖਲੋਣ ਵਾਲੇ ਨੇ, ਉਹਨਾਂ 'ਚ ਸੁਨੀਲ ਕੁਮਾਰ ਵੀ ਸ਼ਾਮਲ ਨੇ। ਔਰ ਇਸੇ ਤਰ੍ਹਾਂ ਜਿਹੜੇ ਸਰ ਪਰਵਿੰਦਰ ਸਿੰਘ ਪੰਗਲੀ, ਸਰਦਾਰ ਗੁਰਦੇਵ ਸਿੰਘ ਕਲਾਮਾਜ਼ੂ ਸਾਡੇ ਮਿੱਤਰ, ਉਹ ਵੀ, ਕਿਉਂਕਿ ਭਾਈ ਗੁਰਦੇਵ ਸਿੰਘ ਔਰ ਭਾਈ ਸੰਤੋਖ ਸਿੰਘ ਇੰਡੀਆਨਾ ਤੋਂ ਉਹ ਸਪੈਸ਼ਲੀ ਗਏ ਇਹਨਾਂ ਦੀ ਅਖੀਰਲੀ ਅਰਦਾਸ ਵਿੱਚ ਸ਼ਾਮਲ ਹੋਣ ਦੇ ਲਈ। ਇਸੇ ਤਰ੍ਹਾਂ ਸਰਦਾਰ ਮਨਵੀਰ ਸਿੰਘ ਸੰਧੂ ਵਰਲਡ ਸਿੱਖ ਪਾਰਲੀਮੈਂਟ ਦੇ, ਔਰ ਸਰਦਾਰ ਜਗਦੇਵ ਸਿੰਘ ਤੂਰ ਤੇ ਹੋਰ ਸ਼ਖਸੀਅਤਾਂ। ਔਰ ਜਿਵੇਂ ਮੈਂ ਦੱਸਿਆ ਹੀ ਹੈ ਕਿ ਸਰਦਾਰ ਸੁਖਦੇਵ ਸਿੰਘ ਅੱਜ ਦੀ ਆਵਾਜ਼ ਤੇ ਵੀਰ ਮਨਵੀਰ ਸਿੰਘ ਹੋਰਾਂ ਨੇ ਸਟੇਜ ਦੀ ਜਿਹੜੀ ਹੈ ਸੇਵਾ ਨਿਭਾਈ। ਔਰ ਮੈਂ ਵੀ ਜਿੱਥੇ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਉਹਨਾਂ ਦਾ ਵਿਛੋੜਾ ਸਾਡੇ ਲਈ ਬਹੁਤ ਵੱਡੀ ਘਾਟੇ ਦੀ ਗੱਲ ਹੈ, ਉੱਥੇ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਆਪਣੀ ਤੋੜ ਨਿਭਾਈ। ਬਿਲਕੁਲ ਜੀ, ਬਹੁਤ ਵਾਰ ਇਸ਼ਕ ਮਿਜ਼ਾਜੀ ਦੀ ਦੁਨੀਆ 'ਚ ਇਹ ਕਿਹਾ ਜਾਂਦਾ ਕਿ ਭਾਈ ਤੋੜ ਨਿਭਾਉਣਾ ਜਿਹੜਾ ਇਹ ਹੈ, ਮੈਂ ਸਮਝਦਾ ਵੀ ਇਹ ਜਿਹੜਾ ਸਫ਼ਰ ਹੈ ਇਸ਼ਕ ਹਕੀਕੀ ਦਾ ਸਫ਼ਰ, ਗੁਰੂ ਦੇ ਨਾਲ ਪ੍ਰੀਤ, ਗੁਰੂ ਦੇ ਪੰਥ ਔਰ ਖ਼ਾਸ ਤੌਰ 'ਤੇ ਕੌਮੀ ਘਰ ਖਾਲਿਸਤਾਨ ਦੇ ਲਈ ਜਿਹੜੀ ਪ੍ਰੀਤ, ਔਰ ਜਿਵੇਂ ਅਸੀਂ ਅੱਗੇ ਵੀ ਦੱਸਿਆ ਸੀ ਕਿ ਉਹਨਾਂ ਨੇ ਬੇਸ਼ੱਕ ਜਿਹੜਾ ਬੜਾ ਉਹਨਾਂ ਦਾ 2 ਸਾਲ ਤੋਂ ਜ਼ਿਆਦਾ ਵਕਤ ਕੈਂਸਰ ਨੇ ਜਿਹਦੇ ਨਾਲ ਉਹ ਲੜੇ, ਉਵੇਂ ਯੋਧੇ ਵਾਂਗ, ਔਰ ਦੁਨੀਆ ਤੋਂ ਰੁਖਸਤ ਹੋਣ ਤੋਂ ਪਹਿਲਾਂ ਵੀ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਹੀ ਬੁਲੰਦ ਕੀਤਾ। ਔਰ ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਕਲੋਜ਼ਿੰਗ 'ਚ, ਬਿਗਨਿੰਗ 'ਚ ਉਹ ਇਹ 10ਵੇਂ ਪਾਤਸ਼ਾਹ ਦੇ ਅਲਫਾਜ਼ ਜਿਹੜੇ ਉਹ ਦੁਹਰਾਉਂਦੇ ਸੀ ਕਿ ਕਉ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਖਾਲਿਸਤਾਨ ਜ਼ਿੰਦਾਬਾਦ। ਸੋ ਅਸੀਂ ਅੱਜ ਫਿਰ ਉਹਨਾਂ ਨੂੰ ਯਾਦ ਕਰ ਰਹੇ ਹਾਂ। ਹੁਣ ਅਸੀਂ ਦੁਨੀਆ ਦੇ ਵਿੱਚ ਅੱਜ ਹੋਰ ਕੋਈ ਖਬਰ ਮਾਨੇ ਨਹੀਂ ਰੱਖਦੀ, ਸਾਰਾ ਧਿਆਨ ਯੂਕਰੇਨ ਵੱਲ ਹੈ ਕਿ ਔਰ ਅੱਜ ਆਲਮੋਸਟ 6ਵਾਂ ਦਿਨ ਹੈ, 7ਵਾਂ ਦਿਨ ਹੈ, ਸ਼ਾਇਦ 6 ਦਿਨ ਹੋ ਚੁੱਕੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਕੁਝ ਪਾਕਿਸਤਾਨੀ ਵੀਰ ਸਾਡੇ ਤੋਂ ਬਹੁਤੇ ਖੁਸ਼ ਨਹੀਂ ਨੇ ਕਿ ਸਾਡੀ ਟੇਕ ਜਿਹੜੀ ਯੂਕਰੇਨ ਦੇ ਮੁੱਦੇ 'ਤੇ ਰੂਸ ਦੇ ਖਿਲਾਫ ਹੈ। ਔਰ ਅਸੀਂ ਸ਼ਾਇਦ ਕੱਲ੍ਹ ਇੱਕ ਸੈਗਮੈਂਟ ਇਹਦੇ 'ਤੇ ਕਰਾਂਗੇ ਕਿ ਭਾਈ ਇਸ ਗੱਲ ਨੂੰ ਵੀ ਦੇਖੋ ਕਿ ਰੂਸ ਨੇ ਜਿਹੜਾ ਕਿ ਜੇ ਸੋਵੀਅਤ ਯੂਨੀਅਨ ਦੀ ਜਿਸ ਤਰ੍ਹਾਂ ਰਸ਼ੀਆ ਹੀ ਸੀ, ਬਾਕੀ ਤਾਂ ਉਹਨਾਂ ਨੇ ਸੋਵੀਅਤ ਅੰਪਾਇਰ ਨੇ ਦੱਬੇ ਹੋਏ ਸੀ, 6 ਸੈਂਟਰਲ ਏਸ਼ੀਅਨ ਰਿਪਬਲਿਕ ਔਰ ਬਾਲਟਿਕ ਸਟੇਟਾਂ ਔਰ ਇਹ ਸਾਰੀਆਂ, ਕਿ ਵੀ ਕੀ ਰੋਲ ਰੂਸ ਨੇ ਪਲੇ ਕੀਤਾ, ਸੋਵੀਅਤ ਯੂਨੀਅਨ ਨੇ ਪਾਕਿਸਤਾਨ ਨੂੰ ਤੋੜਨ ਦੇ ਵਿੱਚ, ਬੰਗਲਾਦੇਸ਼ ਬਣਾਉਣ ਦੇ ਵਿੱਚ ਉਹਨਾਂ ਦਾ ਕੀ ਰੋਲ, ਇੰਡੀਆ ਦੇ ਨਾਲ ਡਿਫੈਂਸ ਡੀਲ, ਔਰ ਫਿਰ ਉਹੀ ਸੋਵੀਅਤ ਯੂਨੀਅਨ ਜਿਹੜਾ ਅਫਗਾਨਿਸਤਾਨ 'ਤੇ ਹਮਲਾਵਰ ਸੀ ਔਰ ਬਾਅਦ 'ਚ ਉਹਨੇ ਪਾਕਿਸਤਾਨ ਵੱਲ ਮੂੰਹ ਕਰਨਾ ਸੀ, ਉਹਨੂੰ ਹਰਾਉਣ ਦੇ ਲਈ ਕਿੰਨੀ ਵੱਡੀ ਕੁਰਬਾਨੀ ਪਾਕਿਸਤਾਨ ਦੇ ਲੋਕਾਂ ਨੇ ਔਰ ਦੁਨੀਆ ਭਰ 'ਚੋਂ ਆਏ ਉੱਥੇ ਜਿਨ੍ਹਾਂ ਨੂੰ ਮੁਜਾਹਿਦੀਨ ਦਾ ਨਾਂ ਦਿੱਤਾ ਗਿਆ ਸੀ, ਉਹਨਾਂ ਨੇ ਕੀਤੀ ਹੈ। ਸੋ ਠੀਕ ਹੈ, ਹਰ ਇੱਕ ਨੂੰ ਆਪਣੇ ਵਿਊਜ਼ ਦਾ ਹੱਕ ਹੈ, ਪਰ ਮੈਂ ਸਮਝਦਾ ਹਾਂ ਕਿ ਭਾਈ ਇਹਨਾਂ ਗੱਲਾਂ ਨੂੰ ਜ਼ਰੂਰ ਦੇਖ ਲੈਣਾ ਚਾਹੀਦਾ ਹੈ। ਵਕਤੀ ਤੌਰ ਦੇ ਉੱਤੇ ਇਹ ਠੀਕ ਹੈ ਵੀ ਇਹ ਵੀ ਕੋਈ ਦੁੱਧ ਧੋਤੇ ਨਹੀਂ ਨੇ, ਉਹ ਨੈਟੋ ਹੋਏ ਜਾਂ ਅਮਰੀਕਾ ਹੋਏ। ਔਰ ਅਸੀਂ ਜਦੋਂ ਇਸ ਈਵਨ ਕਨਫਲਿਕਟ ਦੇ ਸ਼ੁਰੂਆਤੀ ਦਿਨਾਂ 'ਚ ਗੱਲ ਕੀਤੀ ਤੇ ਇਹਨਾਂ ਦੀ ਗੱਲ ਹੀ ਪਹਿਲਾਂ ਕੀਤੀ ਸੀ, ਪਰ ਜਦੋਂ ਅਸੀਂ ਗਰਾਊਂਡ ਦੇ ਉੱਤੇ ਡੇ ਟੂ ਡੇ ਡਿਵੈਲਪਮੈਂਟਸ ਨੂੰ ਦੇਖਦੇ ਹਾਂ ਔਰ ਇਸ ਵੇਲੇ ਜਿਸ ਲੈਵਲ ਦੇ ਉੱਤੇ ਰਸ਼ੀਆ ਦੇ ਖਿਲਾਫ ਇੱਕ ਪੂਰਾ ਮੁਹਾਜ਼ ਬਣਦਾ ਜਾ ਰਿਹਾ, ਮੈਂ ਸਮਝਦਾ ਵੀ ਪੁਟਿਨ ਵੀ ਰਿਗਰੈਟ ਕਰ ਰਿਹਾ ਹੋਏਗਾ ਕਿ ਉਸ ਨੇ ਇੱਕ ਜਿਹੜਾ ਇਸ ਪੰਗੇ ਨੂੰ ਕਿਉਂ ਲਿਆ। ਹਾਲਾਂਕਿ ਅਸੀਂ ਗੱਲ ਕਰਾਂਗੇ ਕਿ ਇਸ ਵੇਲੇ ਜਿਹੜੀਆਂ ਲੇਟੈਸਟ ਇਸ ਨਾਲ ਸੰਬੰਧਿਤ ਖਬਰਾਂ ਨੇ, ਅਸੀਂ ਗੱਲ ਕੀਤੀ ਸੀ ਕੱਲ੍ਹ ਕਿ ਕਿਵੇਂ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਸੈਸ਼ਨ ਹੋਇਆ ਔਰ ਉਸ ਨੇ ਵੀ ਅਪੀਲ ਕੀਤੀ ਹੈ ਕਿ ਜਿਹੜਾ ਉਹ ਸੀਜ਼ ਫਾਇਰ ਕੀਤਾ ਜਾਏ। ਔਰ ਦੂਸਰਾ UN ਦੇ ਹਵਾਲੇ ਨਾਲ ਇਹ ਨਜ਼ਰ ਆ ਰਿਹਾ ਕਿ ਇਸ ਵੇਲੇ 5 ਤੋਂ 7 ਲੱਖ ਯੂਕਰੇਨੀਅਨ ਜਿਹੜੇ ਨੇ ਉਹ ਘਰੋਂ ਬੇਘਰ ਹੋਏ ਨੇ, ਉਹਨਾਂ ਦਾ ਜਿਹੜਾ ਉਹ ਭੱਜ ਰਹੇ ਨੇ ਔਰ ਜਿਹੜੇ
ਨਾਲ ਲੱਗਦੇ ਮੁਲਕ ਖਾਸ ਤੌਰ ਤੇ ਪੋਲੈਂਡ ਹੈ ਔਰ ਹੰਗਰੀ ਹੈ, ਸਲੋਵੇਨੀਆ ਹੈ, ਉਹਨਾਂ ਵੱਲ ਰੁਖ ਹੈ। ਔਰ ਬਹੁਤ ਸਾਰੇ ਕਿਉਂਕਿ ਯੂਕਰੇਨੀਅਨ ਯੂਰਪ ਦੇ ਵਿੱਚ ਵਸੇ ਹੋਏ ਨੇ, ਅਮਰੀਕਾ ਕੈਨੇਡਾ 'ਚ ਵੀ ਨੇ। ਯੂਰਪ ਦੇ ਯੂਕਰੇਨੀਅਨ ਯੂਰਪ 'ਚੋਂ ਇੱਕ ਦੂਸਰੀ ਥਾਂ ਪਹੁੰਚਣਾ ਕੋਈ ਔਖਾ ਨਹੀਂ ਹੈ। ਉੱਥੇ ਲੋਕਾਂ ਨੇ ਅੱਗੋਂ ਪੂਰਾ ਖੁੱਲ੍ਹੇ ਦਿਲ ਦੇ ਨਾਲ ਚੀਜ਼ਾਂ ਦੇ ਢੇਰ ਲਾਏ ਹੋਏ ਨੇ ਕਿ ਉਹ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਲੈ ਲੈਣ, ਕਿਉਂਕਿ ਕਈ ਉਹਨਾਂ 'ਚੋਂ ਬਹੁਤ ਤੰਗਦਸਤੀ ਦੀ ਹਾਲਤ 'ਚ ਨੇ। ਕਈਆਂ ਦੇ ਬੰਦੇ ਜਿਹੜੇ ਨੇ ਉਹ ਪਿੱਛੇ ਰਹਿ ਗਏ ਨੇ ਕਿ ਭਾਈ ਅਸੀਂ ਲੜਾਂਗੇ ਆਪਣੇ ਮੁਲਕ ਦੇ ਲਈ, ਔਰ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ, ਬੱਚਿਆਂ ਨੂੰ ਭੇਜਿਆ। ਇਹ ਇੱਕ ਬੜਾ ਦਰਦਨਾਕ ਮੰਜ਼ਰ ਹੁੰਦਾ ਜਦੋਂ ਤੁਹਾਨੂੰ ਆਪਣੇ ਘਰ-ਬਾਰ ਔਰ ਸਾਰਾ ਛੱਡ ਕੇ ਜਿਹੜਾ ਉਹ ਨਿਕਲਣਾ ਪਏ। ਇਸ ਦੇ ਨਾਲ ਇਹ ਵੀ ਖਬਰ ਹੈ ਕਿ ਲਗਭਗ 5000 ਤੋਂ ਜ਼ਿਆਦਾ ਰੂਸੀ ਫੌਜੀ ਮਾਰੇ ਜਾ ਚੁੱਕੇ ਨੇ। ਔਰ ਅੱਜ ਯੂਕਰੇਨ ਦੇ ਪ੍ਰੈਜ਼ੀਡੈਂਟ ਵਲੈਡੀਮੀਰ ਜ਼ੈਲੈਂਸਕੀ ਨੇ ਯੂਰਪੀਅਨ ਯੂਨੀਅਨ ਨੂੰ ਐਡਰੈਸ ਕੀਤਾ। ਉਹਨੇ ਪਹਿਲਾਂ ਹੀ ਅਰਜ਼ੀ ਦਿੱਤੀ ਹੈ ਵੀ ਸਾਨੂੰ ਵੀ ਸ਼ਾਮਲ ਕਰੋ, ਔਰ ਉਹਨਾਂ ਨੇ ਕਿਹਾ ਵੀ ਇਹ ਮੌਕਾ ਹੈ ਵੀ ਸਾਡੇ ਨਾਲ ਖੜਨ ਦਾ। ਔਰ ਯੂਰਪੀਅਨ ਯੂਨੀਅਨ ਵਾਲਿਆਂ ਨੇ ਵੀ ਜਿਹੜਾ ਹੈ ਉਹ ਕਿਸੇ ਨੇ ਉਹਨਾਂ ਦੇ ਬਲੂ ਝੰਡੇ ਲਾਏ ਹੋਏ ਸੀ, ਕਿਸੇ ਨੇ ਵੈਸੇ ਬੈਚ ਸੀ ਔਰ ਹੋਰ ਸੀ ਉਹਦੇ ਨਾਲ ਸੋਲੀਡੈਰਿਟੀ ਦਾ ਪ੍ਰਗਟਾਵਾ ਕੀਤਾ। ਔਰ ਪੋਜ਼ੀਟਿਵ ਇਸ ਦਾ ਐਸਪੈਕਟ ਇਹ ਹੈ ਕਿ ਅਜੇ ਵੀ ਗੱਲਬਾਤ ਜਿਹੜੀ ਪਹਿਲਾ ਦੌਰ ਬੈਲਾਰੂਸ ਦੇ ਵਿੱਚ ਹੋਇਆ, ਦੋਨਾਂ ਹੀ ਤਰ੍ਹਾਂ ਵੱਲੋਂ ਉਹ ਮੰਗਾਂ ਰੱਖੀਆਂ ਗਈਆਂ ਜਿਹੜੀਆਂ ਕਿ ਮੰਨਣਯੋਗ ਨਹੀਂ ਨੇ। ਪਰ ਕਈ ਵਾਰੀ ਤੁਸੀਂ ਨੈਗੋਸ਼ੀਏਸ਼ਨ ਇਵੇਂ ਹੀ ਹਾਈ ਪ੍ਰੋਫਾਈਲ ਤੋਂ ਹੀ ਸ਼ੁਰੂ ਕਰਦੇ ਹੋ। ਉਹਦੇ ਜਿਵੇਂ ਰਸ਼ੀਆ ਦੀ ਮੰਗ ਸੀ ਕਿ ਜੀ ਯੂਕਰੇਨ ਮੈਂਬਰ ਨਾ ਬਣੇ ਔਰ ਆਪਣੀ ਜਿਹੜੀ ਹੈ ਸਾਰੀ ਉਹਨਾਂ ਦੀ ਫੌਜ ਹਥਿਆਰ ਰੱਖਦੇ, ਇਹ ਗੱਲਬਾਤ ਤੋਂ ਪਹਿਲਾਂ ਇਹ ਸੀ। ਔਰ ਯੂਕਰੇਨ ਨੇ ਆਪੋਜ਼ਿਟ 'ਚ ਇਹ ਸੀ ਕਿ ਰੂਸ ਦੀ ਫੌਜ ਆਪਣੇ ਹਥਿਆਰ ਰੱਖੇ। ਉਹ ਜਿਹੜੇ ਈਸਟਰਨ ਪ੍ਰੋਵਿੰਸ ਨੇ ਉਹਨਾਂ ਦੇ ਜਿਨ੍ਹਾਂ ਨੂੰ ਅੱਡ ਮਾਨਤਾ ਦਿੱਤੀ ਹੈ ਉਹਨਾਂ ਤੋਂ ਵਾਪਸ ਲਿਆ ਜਾਏ, ਔਰ ਰੂਸ ਜਿਹੜਾ ਉਹ ਇਸ ਸਾਰੇ ਨੂੰ ਓਬੇ ਕਰੇ ਕਿ ਭਾਈ ਅਸੀਂ ਮੈਂਬਰ ਵੀ ਬਣਨਾ ਹੈ ਜਿਹੜਾ ਨੈਟੋ ਦਾ। ਸੋ ਇਹ ਦੋਨਾਂ ਦੀ ਇੰਪੋਸੀਬਲ ਪੋਜੀਸ਼ਨਸ। ਲੇਕਿਨ ਇਹਦੇ 'ਚ ਜਿਹੜਾ ਕੱਲ੍ਹ 2 ਮਾਰਚ ਹੈ, ਗੱਲਬਾਤ ਦਾ ਅਗਲਾ ਦੌਰ ਕੱਲ੍ਹ ਸ਼ੁਰੂ ਹੋਏਗਾ। ਔਰ ਇਸ ਮਾਮਲੇ ਦੇ ਵਿੱਚ ਚਾਈਨਾ ਨੇ ਵੀ ਐਗਰੈਸਿਵ ਡਿਪਲੋਮੇਸੀ ਦੀ ਸ਼ੁਰੂਆਤ ਕੀਤੀ ਹੈ। ਔਰ ਖ਼ਾਸ ਤੌਰ 'ਤੇ ਚਾਈਨਾ ਨੇ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਨਾਲ ਜਿਹੜਾ ਉਹ ਡਾਇਰੈਕਟ ਗੱਲਬਾਤ ਖੋਲ੍ਹੀ ਹੈ। ਔਰ ਚਾਈਨਾ ਨੇ ਕਿਹਾ ਵੀ ਜਿਹੜੇ ਤੁਹਾਡੇ ਲੈਜੀਟੀਮੇਟ ਕੰਸਰਨ ਨੇ ਉਹ ਵੀ ਦੇਖੇ ਜਾਣਗੇ। ਪਰ ਨਾਲ ਦੀ ਨਾਲ ਚਾਈਨਾ ਕਿਉਂਕਿ ਅਲਾਈ ਹੈ ਰਸ਼ੀਆ ਦਾ, ਉਹਨਾਂ ਨੇ ਇਹ ਵੀ ਕਿਹਾ ਵੀ ਇਹ ਰਸ਼ੀਆ ਨੂੰ ਪ੍ਰਵੋਕ ਕੀਤਾ ਗਿਆ ਔਰ ਇਸ ਪ੍ਰੋਵੋਕੇਸ਼ਨ 'ਚੋਂ ਹੀ ਇਹ ਸਾਰਾ ਪਾਰਟ ਨਿਕਲਿਆ। ਪਰ ਅਮਰੀਕਾ ਬਿਲਕੁਲ ਐਗਰੈਸਿਵ ਅੰਦਾਜ਼ ਦੇ ਵਿੱਚ ਅੱਗੇ ਜਾ ਰਿਹਾ। ਅੱਜ ਕਿਉਂਕਿ ਜਿਉਂ ਹੀ UN ਜਨਰਲ ਅਸੈਂਬਲੀ 'ਚ ਰਸ਼ੀਆ ਦਾ ਜਿਹੜਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਉਹਨੂੰ ਕਹਿੰਦੇ ਨੇ ਐਂਬੈਸਡਰ, ਉਹ ਬੋਲ ਕੇ ਹਟਿਆ ਤੇ ਨਾਲ ਦੀ ਨਾਲ ਉਹਨੂੰ ਫੋਨ ਕਰਕੇ ਅਮਰੀਕਨ ਅਧਿਕਾਰੀਆਂ ਨੇ ਕਿਹਾ ਕਿ 12 ਜਿਹੜੇ ਰੂਸ ਦੇ ਡਿਪਲੋਮੈਟ ਨੇ UN ਦੇ ਵਿੱਚ ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਡਿਕਲੇਅਰ ਕਰ ਦਿੱਤਾ ਗਿਆ ਕਿ ਉਹ ਅਨਵਾਂਟਡ ਨੇ ਔਰ 7 ਮਾਰਚ ਤੋਂ ਪਹਿਲਾਂ ਇੱਥੋਂ ਨਿਕਲ ਜਾਣ, ਕਿਉਂਕਿ ਉਹ ਇੱਥੇ ਸਪਾਈਂਗ ਕਰ ਰਹੇ ਸੀ, ਜਸੂਸੀ ਕਰ ਰਹੇ ਸੀ। ਹੁਣ ਜ਼ਾਹਰ ਹੈ ਕਿ ਰਸ਼ੀਆ ਵੀ ਰੀਟੈਲੀਏਟ ਕਰੇਗਾ। ਉਹ ਜਿਹੜਾ ਉੱਥੋਂ ਇਹਨਾਂ ਦੇ ਐਮਬੈਸੀ 'ਚੋਂ ਭੇਜਿਆ, ਹਾਲਾਂਕਿ ਕਾਫੀ ਅਮਰੀਕਨ ਡਿਪਲੋਮੈਟ ਉੱਥੋਂ ਉਹਨਾਂ ਨੇ ਸੱਦ ਲਏ ਹੋਏ ਨੇ। ਪਰ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਆਪਣਾ ਪ੍ਰੋਸੀਜਰ ਹੁੰਦਾ ਹੈ, UN ਦੇ ਵਿੱਚ ਤਾਂ 194 ਦੇਸ਼ਾਂ ਦੇ ਨੁਮਾਇੰਦੇ, ਨਿਊਯਾਰਕ 'ਚ ਹੈ ਉਹਨਾਂ ਦਾ ਹੈੱਡਕੁਆਰਟਰ। ਸੋ ਉਹਨਾਂ ਨੇ ਰਸ਼ੀਅਨ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ ਕਿਹਾ ਵੀ ਅਸੀਂ ਸ਼ਿਕਾਇਤ ਵੀ ਕੀਤੀ ਹੈ ਕਿ ਵੀ ਇਹਨਾਂ ਨੇ ਕੋਈ ਪ੍ਰੋਸੀਜਰ ਫੋਲੋ ਨਹੀਂ ਕੀਤਾ ਔਰ ਇਹ ਬਦਲਾਖੋਰੀ ਦੀ ਕਾਰਵਾਈ ਉਹਨਾਂ ਨੇ ਕੀਤੀ ਹੈ। ਔਰ ਇਸ ਸਾਰੇ 'ਚ ਜਿਵੇਂ ਮੈਂ ਕਿਹਾ ਵੀ ਚਾਈਨਾ ਨੇ ਭਾਵੇਂ ਵੋਟਿੰਗ ਦੇ ਵਿੱਚ ਐਬਸਟੇਨ ਕੀਤਾ, UN ਸਿਕਿਉਰਿਟੀ ਕਾਉਂਸਲ ਰਸ਼ੀਆ ਦੇ ਅਗੇਂਸਟ ਵੋਟ ਨਹੀਂ ਪਾਈ, ਹੱਕ 'ਚ ਵੀ ਨਹੀਂ ਪਾਈ, ਪਰ ਨਾਲ ਦੀ ਨਾਲ ਰਸ਼ੀਆ ਚਾਈਨਾ ਨੇ ਕਿਹਾ ਕਿ ਰਸ਼ੀਆ ਦੇ ਲੈਜੀਟੀਮੇਟ ਡਿਮਾਂਡਸ ਨੇ ਔਰ ਇਹ ਉਹਨਾਂ ਨੂੰ ਜਿਹੜਾ ਪ੍ਰੋਪਰਲੀ ਐਡਰੈਸ ਕੀਤਾ ਜਾਣਾ ਚਾਹੀਦਾ ਤਾਂ ਕਿ ਯੂਕਰੇਨ ਦਾ ਕ੍ਰਾਈਸਿਸ ਖਤਮ ਹੋਏ। ਔਰ ਜਿਵੇਂ ਮੈਂ ਕਿਹਾ ਕਿ ਪ੍ਰੈਜ਼ੀਡੈਂਟ ਯੂਕਰੇਨ ਦੇ ਮਿਸਟਰ ਜ਼ੈਲੈਂਸਕੀ ਨੇ ਯੂਰਪੀਅਨ ਯੂਨੀਅਨ ਨੂੰ ਕਿਹਾ ਕਿ ਪ੍ਰੂਵ ਦੈਟ ਯੂ ਆਰ ਵਿਦ ਅਸ। ਔਰ ਜਿਵੇਂ ਉਹਨਾਂ ਨੂੰ ਜਿੰਨੀ ਸਪੋਰਟ ਉਸ 'ਚ ਮਿਲੀ, ਜਿਹੜੇ ਬਹੁਤ ਸਾਰੇ ਯੂਰਪੀਅਨ ਯੂਨੀਅਨ ਦੇ ਲਾਅ ਮੇਕਰ ਸੀ, ਉਹਨਾਂ ਨੇ ਜਿਹੜਾ ਟੀ-ਸ਼ਰਟਸ ਪਾਈਆਂ ਹੋਈਆਂ ਸੀ, ਸਟੈਂਡ ਵਿਦ ਯੂਕਰੇਨ ਟੀ-ਸ਼ਰਟਸ, ਯੂਕਰੇਨੀਅਨ ਫਲੈਗ ਲੱਗਾ ਹੋਇਆ ਸੀ, ਬਲੂ ਐਂਡ ਯੈਲੋ ਸਕਾਰਫ ਸੀ ਜਾਂ ਰਿਬਨ ਸੀ, ਔਰ ਉਹਨਾਂ ਨੇ ਖੜੇ ਹੋ ਕੇ ਜਿਹੜਾ ਉਹ ਉਸ ਨੂੰ ਜਿਹਨੂੰ ਸਟੈਂਡਿੰਗ ਓਵੇਸ਼ਨ ਕਿਹਾ ਜਾਂਦਾ ਹੈ ਉਹ ਦਿੱਤੀ। ਔਰ ਇਸ ਦੇ ਨਾਲ ਜਿਹੜਾ ਬਾਈਡਨ ਨੇ ਰਸ਼ੀਅਨ ਐਕਸ਼ਨ ਜਿਹੜਾ ਯੂਕਰੇਨ ਦੇ ਉੱਤੇ ਹਮਲੇ ਦਾ ਉਸ ਮੁੱਦੇ ਦੇ ਉੱਤੇ G7 ਦੀ ਮੀਟਿੰਗ ਸੱਦੀ ਹੈ ਜਿਹੜੀ ਕਿ ਥਰਸਡੇ ਯਾਨੀ ਕਿ ਪਰਸੋਂ ਵੀਰਵਾਰ ਨੂੰ ਹੋਏਗੀ।
ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਕੈਟਾਸਟ੍ਰੋਫਿਕ ਲਾਸ ਹੋ ਰਿਹਾ ਲਾਈਫ ਔਰ ਹਿਊਮਨ ਸਫਰਿੰਗ ਹੈ, ਇਸ ਦੇ ਲਈ ਪੁਤਿਨ ਜਿਹੜਾ ਹੈ ਉਹ ਜ਼ਿੰਮੇਵਾਰ ਹੈ। ਔਰ ਇਸ ਦੇ ਨਾਲ ਨਾਲ ਚਾਈਨਾ ਦਾ ਜਿਵੇਂ ਮੈਂ ਮੈਂਸ਼ਨ ਕੀਤਾ ਹੀ ਹੈ ਕਿ ਉਹਨਾਂ ਦਾ ਇੱਕ ਆਪਣਾ, ਔਰ ਇਸ ਸਾਰੇ ਜਿਹੜੀ ਅਨਸਰਟਨਟੀ ਚੱਲ ਰਹੀ ਹੈ, ਗੈਸਿੰਗ ਗੇਮ ਕੰਟੀਨਿਊਜ਼ ਐਜ਼ ਰਸ਼ੀਅਨ ਕਨਵॉय ਸਨੇਕ ਟੂਵਰਡਸ ਕੀਵ। ਅੱਗੇ 18 ਮੀਲ ਸੀ ਕਿ 18 ਮੀਲ ਟੈਂਕਾਂ ਦਾ ਪੂਰਾ ਕਾਲਮ ਤੁਰਿਆ ਆਉਂਦਾ, ਹੁਣ ਅੱਜ ਮੈਂ ਕਿਤੇ ਦੇਖ ਰਿਹਾ ਸੀ ਕਿ 40 ਮੀਲ। ਸੋ ਮਤਲਬ ਇਹ ਹੈ ਕਿ ਜਿਹੜੇ 3 ਵੱਡੇ ਸ਼ਹਿਰ ਨੇ ਉਹਨਾਂ ਦੇ, ਜਿਨ੍ਹਾਂ ਦੇ ਵਿੱਚ ਮੇਨਲੀ ਕੀਵ ਉਹਨਾਂ ਦੀ ਕੈਪੀਟਲ ਹੈ, ਉਹ ਅਜੇ ਤੱਕ 6 ਦਿਨਾਂ 'ਚੋਂ ਲੈ ਨਹੀਂ ਸਕੇ, ਪਰ ਹੁਣ ਉਹਨਾਂ ਨੇ ਉਹਨਾਂ ਦੀਆਂ ਟੈਕਨੀਕਲ ਇੰਸਟਾਲੇਸ਼ਨਸ ਦੇ ਉੱਤੇ ਵੀ ਬੰਬਾਰਡਮੈਂਟ ਸ਼ੁਰੂ ਕੀਤੀ ਹੈ, ਉਹਨਾਂ ਦਾ ਟੈਲੀਵਿਜ਼ਨ ਟਾਵਰ ਵੀ ਥੱਲੇ ਸੁੱਟ ਲਿਆ, ਔਰ ਸਿਵਿਲੀਅਨਸ ਦੀਆਂ ਜਿਹੜੀਆਂ ਡੈਥਸ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ। ਔਰ ਇਸ ਦੇ ਨਾਲ ਨਾਲ YouTube ਨੇ ਜੋ ਜਿਹੜੇ ਵੱਡੇ ਰਸ਼ੀਆ ਦੇ TV ਚੈਨਲ ਨੇ RT ਔਰ ਸਪੁਤਨਿਕ, ਉਹਨਾਂ ਨੂੰ YouTube ਨੇ ਅੱਜ ਬਲੌਕ ਕਰ ਦਿੱਤਾ ਹੈ। ਔਰ ਮੈਂ ਕਨਕਲੂਜਨ ਤੋਂ ਪਹਿਲਾਂ ਇੱਕ ਪਾਸੇ ਇਹ ਸਾਰਾ ਪਾਰਟ ਚੱਲ ਰਿਹਾ ਤੇ ਇੱਕ ਸਾਡੇ ਵੀਰ ਸੁਖਵਿੰਦਰ ਸਿੰਘ ਰਟੌਲ ਜਿਹੜੇ ਬੜੀ ਖੂਬਸੂਰਤੀ ਦੇ ਨਾਲ ਇੱਕ ਦੋ ਜਿਹੜੇ ਬੰਦ ਨੇ ਉਹਨਾਂ ਵਾਲੀਆਂ ਨਜ਼ਮਾਂ ਲਿਖਦੇ ਨੇ, ਔਰ ਉਹਨਾਂ ਨੇ ਇਸ ਦੇ ਉੱਤੇ ਕਿ ਵੀ ਇਹ ਸਾਰਾ ਸਾਡੇ ਨਾਲ ਕਿਵੇਂ ਜਾ ਕੇ ਜੁੜਦਾ ਹੈ, ਉਹ ਹਮੇਸ਼ਾ ਖਾਲਿਸਤਾਨੀ ਪੰਥਕ ਨੁਕਤਾ ਨਿਗਾਹ ਨੂੰ ਸਾਹਮਣੇ ਰੱਖਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਅੰਨੀ ਦੁਨੀਆ ਅੱਗਾਂ ਲਾਉਂਦੀ ਆਪਾਂ ਅੱਗ ਬੁਝਾਵਾਂਗੇ, ਅੰਨੀ ਦੁਨੀਆ ਅੱਗਾਂ ਲਾਉਂਦੀ ਆਪਾਂ ਅੱਗ ਬੁਝਾਵਾਂਗੇ, ਸੜਦੇ ਹੋਏ ਸੰਸਾਰ ਦੇ ਉੱਤੇ ਪਿਆਰ ਦਾ ਪਾਣੀ ਪਾਵਾਂਗੇ, ਤੱਤੀਆਂ ਤੱਤੀਆਂ ਵਗਣ ਹਵਾਵਾਂ ਆਪਾਂ ਪੱਖਾ ਝੱਲਣਾ ਹੈ, ਝੱਲਾਂਗੇ ਹਰ ਮੁਸ਼ਕਲ ਐਪਰ ਆਪਣਾ ਧਰਮ ਨਿਭਾਵਾਂਗੇ, ਟੁੱਟਣਗੇ ਸਰਹੱਦਾਂ ਬੰਨੇ ਜਦ ਇਕੱਠੇ ਹੋ ਕੇ ਚੱਲਾਂਗੇ, ਰੋਕ ਦਿਆਂਗੇ ਝੁਲਦੇ ਝੱਖੜ ਵਗਦੇ ਹੜ ਨੂੰ ਠੱਲਾਂਗੇ, ਦੁਨੀਆ ਦੇ ਦੁੱਖ ਦੂਰ ਕਰਾਂਗੇ, ਦੂਰ ਨਹੀਂ ਹੋਣਾ ਸਿੱਖੀ ਤੋਂ, ਦੂਰ ਨਹੀਂ ਉਹ ਦਿਨ ਜਦ ਅਸੀਂ ਵੀ ਮੁਲਕ ਆਪਣਾ ਮੱਲਾਂਗੇ, ਟੁੱਟਣਗੇ ਸਰਹੱਦਾਂ ਬੰਨੇ ਜਦ ਇਕੱਠੇ ਹੋ ਕੇ ਚੱਲਾਂਗੇ, ਰੋਕ ਦਿਆਂਗੇ ਝੁਲਦੇ ਝੱਖੜ ਵਗਦੇ ਹੜ ਨੂੰ ਠੱਲਾਂਗੇ, ਦੁਨੀਆ ਦੇ ਦੁੱਖ ਦੂਰ ਕਰਾਂਗੇ, ਦੂਰ ਨਹੀਂ ਹੋਣਾ ਸਿੱਖੀ ਤੋਂ, ਦੂਰ ਨਹੀਂ ਉਹ ਦਿਨ ਜਦ ਅਸੀਂ ਵੀ ਮੁਲਕ ਆਪਣਾ ਮੱਲਾਂਗੇ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।